ਲਓ ਜੀ, ਪੰਜਾਬੀ ਬ੍ਰਾਂਚ 'ਚ ਫਿਰ ਜੀ ਆਇਆਂ ਨੂੰ। ਤੇ ਗੱਲ ਚੱਲ ਰਹੀ ਸੀ ਕੱਲ੍ਹ ਚੋਈ ਸਾਹਿਬ ਨਾਲ ਇਮਰਾਨ ਖਾਨ ਦੀ ਸਿਹਤ ਦੀ ਤੇ ਫਿਰ ਉਹਨਾਂ ਦੀ ਸਿਆਸਤ ਦੀ। ਤੇ ਅੱਜ ਇੱਕ ਹੋਰ ਮੁੱਦੇ 'ਤੇ ਅਸੀਂ ਗੱਲ ਕਰਾਂਗੇ। ਉਹ ਜਿਹੜਾ ਸਿਹਤ ਦੇ ਨਾਲ ਤਾਂ ਨਹੀਂ ਹੈ, ਲੇਕਿਨ ਇੱਕ ਬੜੀ ਟ੍ਰੈਜਡੀ ਹੋਈ ਸੀ ਬਸੰਤ ਤੋਂ ਪਹਿਲੇ ਲਾਹੌਰ ਵਿੱਚ। ਤੇ ਉਸ ਟ੍ਰੈਜਡੀ 'ਤੇ ਗੱਲ ਕਰਾਂਗੇ, ਉਸ ਦਾ ਕੋਈ ਨਤੀਜਾ ਆਇਆ ਹੈ। ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਖਾਨ ਸਾਹਿਬ ਦੇ ਹਵਾਲੇ ਨਾਲ ਕੁਝ ਹੋਰ ਚੋਈ ਸਾਹਿਬ ਨਵੀਆਂ ਖਬਰਾਂ ਲੈ ਕੇ ਆਏ ਨੇ, ਇਨਕਸ਼ਾਫਾਤ ਤੋਂ ਭਰਪੂਰ, ਉਹਨਾਂ 'ਤੇ ਵੀ ਗੱਲ ਕਰ ਲਈਏ। ਪਹਿਲੇ ਉਹ ਜਿਹੜਾ ਹਾਦਸਾ ਹੋਇਆ ਸੀ ਬੜਾ ਹੀ ਅਲਮਨਾਕ, ਉਸ 'ਤੇ ਗੱਲ ਕਰ ਲਈਏ। ਉਹਦਾ ਨਤੀਜਾ ਕੀ ਆਇਆ ਚੋਈ ਸਾਹਿਬ? ਸਰ ਉਹ ਨਤੀਜਾ ਤੇ ਉਹਦਾ ਨੂੰ ਕਹਿੰਦੇ ਨਾ 0+0 ਉਹਦਾ ਨਤੀਜਾ ਤੇ ਕੁਝ ਵੀ ਨਹੀਂ ਨਿਕਲਿਆ। ਅੱਛਾ। ਤੇ ਉਹ ਜਿਹੜੀ ਇੰਨੀ ਹਾਈਪ ਕ੍ਰੀਏਟ ਹੋਈ ਸੀ ਤੇ ਬੜਾ ਪੰਜਾਬ ਦੇ ਬੰਦੇ ਤਬਦੀਲ ਤੇ ਪ੍ਰੈਸ ਕਾਨਫਰੰਸ ਤੇ ਇਹ ਤੇ ਉਹ ਨਤੀਜਾ ਇਹੀ ਨਿਕਲਿਆ ਜਿਹੜਾ ਅਕਸਰ ਇਹਨਾਂ ਕੇਸਾਂ ਦਾ ਨਿਕਲਦਾ। ਉਹ ਨਿਕਲਿਆ ਕਿ ਜਿਹੜੀ ਵਿਕਟਮ ਫੈਮਿਲੀ ਸੀ ਉਹਨੇ ਸੁਲ੍ਹਾ ਕਰ ਲਈ ਤੇ ਬੰਦਿਆਂ ਸਾਰਿਆਂ ਦੀ ਜ਼ਮਾਨਤ ਹੋ ਗਈ। ਓਏ ਹੋਏ ਹੋਏ ਹੋਏ। ਤੇ ਉਹ ਇਸ ਤੇ ਵੀ ਗੱਲ ਕਰਦੇ ਆ ਕਿ ਜਿਹੜੀ ਕੰਪਨਸੇਸ਼ਨ ਆ ਜਾਂ ਸੁਲ੍ਹਾ ਕਰਨੀ ਇਸ ਤਰ੍ਹਾਂ ਇਹ ਮਤਲਬ ਜ਼ਾਹਰ ਬਾਜ਼ੀ 'ਚ ਵੀ ਹੁੰਦੀ ਰਹੀ ਹੈ। ਲੇਕਿਨ ਚੀਫ ਮਿਨਿਸਟਰ ਜ਼ਾਹਰ ਉਸ ਗੱਲ 'ਤੇ ਬੜੀ ਨਾਰਾਜ਼ ਹੋਈ ਕਿਉਂਕਿ ਉਹਨੇ ਟਵੀਟ ਕੀਤਾ ਇੱਕ ਬੜਾ ਨਾਰਾਜ਼ਗੀ ਵਾਲਾ। ਅੱਛਾ। ਹਾਂ, ਚੀਫ ਮਿਨਿਸਟਰ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਜਿਸ ਤਰ੍ਹਾਂ ਉਹਨਾਂ ਦੀ ਜ਼ਮਾਨਤ ਹੋਈ ਹੈ 5 ਬੰਦੇ ਸੀ ਮੇਰੇ ਖਿਆਲ, ਪ੍ਰੋਜੈਕਟ ਡਾਇਰੈਕਟਰ ਵੀ ਸੀ ਤੇ ਕੰਪਨੀ ਦਾ ਜਿਹੜਾ ਕੰਟਰੈਕਟਰ ਦਾ ਵੀ ਜਿਹੜਾ ਸਾਈਟ ਮੈਨੇਜਰ ਸੀ ਤੇ ਕੰਪਨੀ ਦਾ ਇੱਕ ਹੋਰ CEO ਵੀ ਕੰਪਨੀ ਦਾ ਸੀਗਾ ਉਹਦੇ ਵਿੱਚ, ਜਿਹੜੀ ਪ੍ਰਾਈਵੇਟ ਕੰਪਨੀ ਸੀ। ਉਹ 3 ਬੰਦੇ ਉਹ ਸੀ, 2 ਹੋਰ ਸੀ। ਅੱਛਾ ਅੱਛਾ ਅੱਛਾ। ਅਤੇ ਉਹਨੇ ਕਿਹਾ ਕਿ ਮੈਨੂੰ ਕਨਵੇ ਕੀਤਾ ਗਿਆ ਕਿ ਜਿਹੜਾ ਲੜਕੀ ਦਾ ਸ਼ੌਹਰ ਸੀਗਾ ਉਹਨੇ ਵੀ ਪੈਸੇ ਲੈ ਲਏ ਕੋਈ 8-9 ਮਿਲੀਅਨ। ਅੱਛਾ। ਤੇ ਵਾਲਦ ਨੇ ਵੀ ਕੋਈ 2-3 ਮਿਲੀਅਨ ਪੈਸੇ ਲੈ ਲਏ। ਪੈਸੇ ਅਮਾਊਂਟ ਉਹਨੇ ਟਵੀਟ 'ਚ ਲਿਖੀ ਹੈ, ਮੈਨੂੰ ਹੁਣ ਯਾਦ ਭੁੱਲ ਗਿਆ, ਇਤਨੀ ਤਕਰੀਬਨ। ਹਾਂ। ਅੱਛਾ। ਨਹੀਂ, ਗਰੀਬ ਆਦਮੀ ਵਾਸਤੇ ਤਾਂ ਬਹੁਤ ਪੈਸਾ ਹੈ। ਇੰਨੇ ਪੈਸੇ ਵੈਸੇ ਕੰਪਨੀ ਨੇ ਪਹਿਲਾਂ ਉਹਨਾਂ ਨੂੰ 1.10 ਕਰੋੜ ਅੱਛਾ ਸਿਲੰਡਰ ਉਹਨਾਂ ਦੇ ਵੈਸੇ ਕੀਤਾ ਸੀ ਕਿਉਂਕਿ ਚੀਫ ਮਿਨਿਸਟਰ ਨੇ ਕਿਹਾ ਸੀ ਕਿ ਇਹਨਾਂ ਨੂੰ ਦਬਾਅ ਵੀ ਤੇ ਪਾਉਂਦੇ ਨੇ ਨਾ ਜੀ। ਇਹ ਜਿਹੜੀ ਬਿਊਰੋਕ੍ਰੇਸੀ ਹੈ ਆਪਸ ਵਿੱਚ, ਜ਼ਾਹਿਰ ਹੈ ਪੁਲਿਸ ਵੀ ਰਲੀ ਹੁੰਦੀ ਹੈ, ਸਾਰਾ ਗਰੀਬ ਆਦਮੀ ਤੇ ਅਸਲ ਵਿੱਚ ਉੱਥੋਂ ਹੀ ਮਾਰ ਖਾ ਜਾਂਦਾ ਹੈ। ਉਹ ਖਲੋ ਵੀ ਪਵੇ, ਲਓ ਜੀ ਮੈਂ ਅਦਾਲਤਾਂ 'ਚ ਚਲਾ ਜਾਵਾਂਗਾ, ਖੱਜਲ ਹੋ ਲਾਂਗਾ, ਖਾਰ ਹੋ ਲਾਂਗਾ ਇਨਸਾਫ ਵਾਸਤੇ, ਲੇਕਿਨ ਇਹ ਤੋਂ ਆਉਂਦੇ ਨੇ ਫਿਰ ਡਰਾਉਂਦੇ ਨੇ ਲੋਕੀ, ਫਿਰ ਧਮਕਾਉਂਦੇ ਨੇ। ਇਹ ਵੀ ਤਾਂ ਚੋਈ ਸਾਹਿਬ ਇਸ ਮਾਮਲੇ 'ਚ ਤੇ ਨਹੀਂ ਹੋਇਆ? ਹਾਂ, ਉਹ ਤੁਹਾਡੀ ਗੱਲ ਬਿਲਕੁਲ ਠੀਕ। ਅਸਲ ਇਹ ਹੈ ਕਿ ਦੇਖੋ ਕੇਸ ਲੜਨਾ ਸਾਡੇ ਜਿਹੜਾ ਸਿਸਟਮ ਆ ਇਹਦੇ ਵਿੱਚ ਬੜੇ ਪੈਸੇ ਲੱਗਦੇ ਨੇ। ਲੋਕ ਸਫ਼ਰ ਕਰਕੇ ਬੱਸਾਂ 'ਤੇ ਜਾਂਦੇ ਨੇ ਕੋਰਟਾਂ 'ਚ, ਵਕੀਲਾਂ ਨੂੰ ਫੀਸਾਂ, ਉੱਥੇ ਰੋਟੀ ਪਾਣੀ, ਇਹ ਉਹ ਸਾਰਾ ਕਰਨਾ, ਮਤਲਬ ਇਹਦਾ ਪੂਰਾ ਖਰਚਾ ਹੁੰਦਾ। ਅਤੇ ਜ਼ਾਹਰ ਗਰੀਬ ਆਦਮੀ ਲਈ ਮਸਲੇ ਤਾਂ ਹੁੰਦੇ ਆ। ਅਤੇ ਆਮ ਜਦੋਂ ਇਸ ਤਰ੍ਹਾਂ ਦੇ ਕੇਸਾਂ 'ਚ ਸੁਲਹ ਹੁੰਦੀ ਤਾਂ ਆਮ ਲੋਕ ਇਸ 'ਤੇ ਬੜੀ ਰਿਜ਼ੈਂਟਮੈਂਟ ਸ਼ੋਅ ਕਰਦੇ ਆ, ਕਹਿੰਦੇ ਜੀ ਸਹੀ ਨਹੀਂ ਹੋਇਆ। ਲੇਕਿਨ ਮੇਰਾ ਤਾਂ ਖਿਆਲ ਹੈ ਕਿ ਅਗਰ ਕੋਈ ਜਿਹੜਾ ਵਿਕਟਮ ਫੈਮਿਲੀ ਹੈ ਉਹ ਚਾਹੁੰਦੀ ਕਿ ਅਸੀਂ ਕੰਪਨਸੇਸ਼ਨ ਲੈ ਕੇ ਸੁਲਹ ਕਰ ਲਈਏ ਤਾਂ ਉਹਦੇ 'ਚ ਕੋਈ ਨਹੀਂ। ਉਹ ਚੋਈ ਸਾਹਿਬ ਹੈ, ਤੁਸੀਂ ਪਿਛਲੀ ਵਾਰੀ ਵੀ ਇੱਕ ਵਾਰੀ ਹੋਰ ਦਿੱਤਾ ਸੀ ਆਰਗੂਮੈਂਟ, ਮੈਂ ਉਹ ਫਿਰ ਸੋਚਿਆ ਇਹਦੇ ਉੱਤੇ। ਅੱਛਾ। ਕਿਉਂਕਿ ਤੁਸੀਂ ਕੰਪਨਸੇਸ਼ਨ ਲੈ ਲਈ ਨਾ, ਇਨਸਾਫ ਦੇ ਤਕਾਜ਼ੇ ਪੂਰੇ ਨਹੀਂ ਹੋਣੇ, ਤੁਸੀਂ ਮਾਫ ਕਰ ਦਿੱਤਾ ਕਿਉਂਕਿ ਲੋਕਾਂ ਨੂੰ ਸਜ਼ਾ ਹੀ ਨਹੀਂ ਮਿਲਣੀ। ਫਿਰ ਅੱਗੇ ਵਾਲਿਆਂ ਨੇ ਆ ਕੇ ਕਹਿਣਾ ਕਿ ਯਾਰ ਇੱਥੇ ਕਿਸੇ ਨੂੰ ਲੱਖ ਰੁਪਈਆ ਦਈਏ, ਕਰੋੜ ਦਈਏ, ਅਤੇ ਬੰਦੇ ਮਾਰਦੇ ਹੋ, ਇੱਥੇ ਜੋ ਮਰਜ਼ੀ ਕਰਦੇ ਹੋ, ਇਸਤੇਸਾਲ ਕਰਦੇ ਹੋ ਕਾਨੂੰਨ ਦਾ, ਅਤੇ ਕਰ ਲਾਂਗੇ ਅਤੇ ਛੱਡ ਦੇਂਗੇ। ਜੱਜ ਦੇ ਪੁੱਤਰ ਛੁੱਟ ਜਾਂਦੇ ਨੇ, ਪੁਲਿਸ ਵਾਲਾ ਛੁੱਟ ਜਾਂਦਾ ਹੈ, ਸਿਆਸਤਦਾਨ ਸਿੰਧ ਦਾ ਜਗੀਰਦਾਰ ਦਾ ਵੀ ਛੁੱਟ ਜਾਂਦਾ ਹੈ, ਇੱਧਰ ਕੋਈ ਮਿਲ ਓਨਰ ਦਾ ਬੱਚਾ ਛੁੱਟ ਜਾਂਦਾ ਹੈ, ਅਤੇ ਸਾਡੇ ਕੀ ਨਹੀਂ ਹੋ ਸਕਦੇ। ਹਾਂ, ਇਹ ਤਾਂ ਤੁਹਾਡੀ ਗੱਲ ਠੀਕ ਹੈ। ਤੇ ਇਹ ਤੇ ਨਹੀਂ ਹੋਣਾ ਚਾਹੀਦਾ। ਅਗਰ ਮਰੀਮ ਨਵਾਜ਼ ਨੇ ਕੋਈ ਕਿਹਾ ਨਾਰਾਜ਼ਗੀ ਦਾ ਇਜ਼ਹਾਰ, ਬਣਦਾ ਤੇ ਹੈ ਕਿ ਹੁਣ ਉਹਨੂੰ ਪੂਰੀ ਲੀਗਲ ਅਸਿਸਟੈਂਸ ਦੇਵੇ, ਉਹ ਹੁਕੂਮਤ ਆਪ ਪਾਰਟੀ ਬਣ ਜਾਵੇ ਇਹਦੇ 'ਚ। ਹਾਂ, ਅਸਲ ਉਹ ਮੈਂ ਇਹੀ ਮੇਰੇ ਜ਼ਿਹਨ 'ਚ ਆ ਰਿਹਾ ਸੀ ਕਿ ਇਸ ਤਰ੍ਹਾਂ ਦੇ ਕੇਸਿਸ 'ਚ ਨਾ ਚਲੋ ਉਹਨਾਂ ਨੇ ਤਾਂ ਕੰਪਨਸੇਸ਼ਨ ਲੈ ਲਈ, ਲੇਕਿਨ ਉਹ ਬੰਦੇ ਦੀ ਬੇਲ ਹੋ ਗਈ। ਲੇਕਿਨ ਅਗਰ ਇਹਦੇ ਵਿੱਚ ਹੁਕੂਮਤ ਖੁਦ ਵੀ ਪਾਰਟੀ ਹੁੰਦੀ, ਯਾਨੀ ਕਿ ਜਿਹੜਾ ਉਹਨਾਂ ਨੇ ਇੱਕ ਤੇ ਉਹਨਾਂ ਲੋਕਾਂ ਨੂੰ ਹੋਇਆ ਨਾ, ਲੇਕਿਨ ਅਗੇਂਸਟ ਦਾ ਸਟੇਟ ਵੀ ਤੇ ਕ੍ਰਾਈਮ ਕਮਿਟ ਹੋਇਆ ਨਾ, ਬਿਲਕੁਲ, ਉਹਦੇ 'ਚ ਹੁਕੂਮਤ ਖੁਦ ਪਾਰਟੀ ਹੁੰਦੀ ਤੇ ਸ਼ਾਇਦ ਉਹਨਾਂ ਬੰਦਿਆਂ ਦੀ ਬੇਲ ਨਾ ਹੁੰਦੀ। ਲੇਕਿਨ ਜ਼ਾਹਰ ਪਾਰਟੀ ਨਹੀਂ ਸੀ ਤੇ ਉਹ ਫਿਰ ਬੇਲ ਹੋ ਗਈ ਨਾ ਉਹਨਾਂ ਦੀ। ਚਲੋ ਕਿ ਉਹ ਟਕਣੇ ਰੱਖੇ ਗਏ ਨੇ ਗਟਰਾਂ ਦੇ ਉੱਤੇ ਕਿ ਨਹੀਂ? ਟਕਣੇ ਤੇ ਇੱਥੇ ਉੱਥੇ ਕੀ ਰੱਖੇ ਗਏ ਨੇ, ਇਸਲਾਮਾਬਾਦ ਵੀ ਰੱਖੇ ਗਏ ਨੇ, ਡਰਦੇ। ਇੱਥੇ ਵੀ ਲੋਕਾਂ ਨੇ ਵੀਡੀਓ ਸ਼ੂਡੀਜ਼ ਪਾਈਆਂ ਤੇ ਰੱਖ ਦਿੱਤੇ ਉਹਨਾਂ ਨੇ, CD ਵਾਲਿਆਂ ਨੇ। ਤੇ ਲੇਕਿਨ ਇਹ ਬਿਲਕੁਲ ਇਫਤਖਾਰ ਚੌਧਰੀ ਦੇ ਦੌਰ 'ਚ ਵੀ ਤੁਹਾਨੂੰ ਪਤਾ ਨਾ, ਇੱਕ ਉਹ ਕਰਾਚੀ ਦਾ ਲੜਕਾ ਸੀ, ਉਹਨੇ ਕੰਪਨਸੇਸ਼ਨ ਲੈ ਲਈ ਸੀ, ਲੇਕਿਨ ਉਹ ਇਫਤਖਾਰ ਚੌਧਰੀ ਨੇ ਲੇਕਿਨ ਇਫਤਖਾਰ ਚੌਧਰੀ ਨੇ ਇੱਕ ਵਾਰੀ ਵਕਤ ਪਾ ਦਿੱਤਾ ਸੀ ਨਾ। ਬਿਲਕੁਲ, ਉਹਨੇ ਕਿਹਾ ਸੀ ਕਿ ਬੰਦਾ ਇਹੀ ਹੈ, ਬੰਦਾ ਇਹੀ ਹੈ ਕਿ ਕਿਉਂਕਿ ਚੋਈ ਸਾਹਿਬ ਹੈ, ਨਹੀਂ ਤੇ ਜ਼ੁਲਮ ਜਾਰੀ ਰਹੇਗਾ। ਤੇ ਜ਼ੁਲਮ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਰਾਹ ਵਿਖਾ ਰਹੇ ਹੋ ਕਿ ਤੁਸੀਂ ਜ਼ੁਲਮ ਕਰੋ ਤੇ ਇਹ ਰਾਹ ਇੱਥੋਂ, ਇਹ ਪਿਛਲੀ ਗਲੀ ਹੈ, ਇਹਦੇ 'ਚੋਂ ਮੁੜ ਕੇ ਤੁਸੀਂ ਨਿਕਲ ਜਾਓ।
ਚੋਈ ਸਾਹਿਬ ਚਲੋ ਇਹ ਤੇ ਹੋਇਆ ਬਹੁਤ ਹੀ ਅਜੀਬੋ ਗਰੀਬ ਵਾਕਿਆ ਹੈ ਤੇ ਤੇ ਰਾਣਾ ਵੇਖਾਂਗੇ। ਸਾਹਿਬ ਤੁਹਾਡੀ ਗੱਲ ਵਿੱਚ ਹੁਣ ਮੈਂ ਅੱਛਾ ਟੋਕ ਗਈ। ਦੱਸੋ ਉਹ ਇਹ ਪੰਜਾਬ 'ਚ ਇੱਕ ਹੋਰ ਬੜਾ ਕੰਮ ਹੋਇਆ, ਉਹ ਕੀ ਹੈ? ਉਹ ਤੇ ਜਿਹੜਾ ਉਹ ਆਰਡੀਨੈਂਸ ਆ ਗਿਆ ਕੰਮ ਓਏ ਅਮਰੀਕ ਸ਼ਾਦੀਆਂ ਹਾਂ ਵਾਲਾ, ਉਹ ਕੀ ਹੈ? ਉਹਦੇ ਤੇ ਉਹ ਮੈਂ ਤਫਸੀਲ ਮੈਂ ਉਹਦੀ ਦੱਸ ਦਿੰਦਾ ਤੇ ਅੱਗੇ ਫਿਰ ਤੁਸੀਂ ਦੱਸੋ ਕਿ ਉਹ ਮੌਲਾਨਾ ਫਜ਼ਲ ਰਹਿਮਾਨ ਤੇ ਅੱਗੇ ਵੀ ਬੜਾ ਗਰਮ ਹੋਇਆ ਸੀ ਇਸ ਗੱਲ ਤੇ ਅਲਹਮਦੁਲਿਲਾ ਨੇ ਕਿਹਾ ਸੀ ਕਿ ਮੈਂ ਤੇ 5-5 ਕਰਾਂਗਾ। ਤੇ ਇਹ ਤੇ ਆਪਣਾ ਜੋ ਤੁਹਾਨੂੰ ਪਤਾ ਨਾ ਬੜੀ ਉਹਨਾਂ ਨੇ ਨੈਸ਼ਨਲ ਅਸੈਂਬਲੀ 'ਚ ਅਪੋਜੀਸ਼ਨ ਕੀਤੀ ਹੈ, ਲੇਕਿਨ ਪੰਜਾਬ ਨੇ ਇੱਕ ਬੜਾ ਅੱਛਾ ਕੰਮ ਕੀਤਾ ਕਿ ਆਰਡੀਨੈਂਸ ਜਾਰੀ ਕੀਤਾ ਠੀਕ ਹੈ 12 ਫਰਵਰੀ ਨੂੰ। ਹਾਂ ਉਹਨਾਂ ਨੇ ਜਿਹੜੀ ਪੰਜਾਬ 'ਚ ਜਿਹੜੀ ਸ਼ਾਦੀ ਦੀ ਉਮਰ ਹੈ ਨਾ ਕਮ ਸੇ ਕਮ ਉਹ 18 ਸਾਲ ਕਰਤੀ ਹੈ। ਜਿਹੜਾ ਪਿਛਲਾ ਲਾ ਸੀ ਨਾ 1929 ਦਾ ਮੇਰੇ ਖਿਆਲ ਚਾਈਲਡ ਰਿਸਟ੍ਰੇਂਟ ਐਕਟ ਠੀਕ 1929, ਉਹ ਇਹ ਸੀਗਾ ਕਿ ਲੜਕੇ ਦੀ ਉਮਰ 18 ਸਾਲ ਸੀ ਲੇਕਿਨ ਲੜਕੀ ਦੀ ਉਮਰ 16 ਸਾਲ ਸੀ। ਹੁਣ ਲੜਕੇ ਤੇ ਲੜਕੀ ਦੀ ਉਮਰ ਦੋਨਾਂ ਦੀ 18 ਕਰ ਦਿੱਤੀ। ਔਰ ਦੂਸਰਾ ਇਹ ਹੈ ਕਿ ਉਹ ਲਾ ਬੜਾ ਅੱਛਾ, ਉਹਦੀ ਬੜੀ ਤਾਰੀਫ ਹੋ ਰਹੀ ਹੈ। ਉਹ ਇਹ ਹੈ ਕਿ ਇੱਕ ਤੇ ਜਿਹੜਾ ਨਿਕਾਹ ਖਾਂ ਉਹਦੀ ਅਗਰ ਉਹ ਅੰਡਰ ਏਜ ਦੀ ਸ਼ਾਦੀ ਕਰਾਏਗਾ ਉਹਦੀ ਵੀ ਸਜ਼ਾ ਰੱਖ ਦਿੱਤੀ ਹੈ। ਠੀਕ ਹੈ ਜਿਹੜੇ ਗਾਰਡੀਅਨ ਅਗਰ ਉਹ ਪ੍ਰਮੋਟ ਕਰਨਗੇ ਅੰਡਰ ਏਜ ਦੀ ਸ਼ਾਦੀ ਨੂੰ ਉਹਨਾਂ ਦੀ ਵੀ ਸਜ਼ਾ ਰੱਖ ਦਿੱਤੀ ਹੈ। ਉਹ ਤਕਰੀਬਨ ਮਤਲਬ 7 ਸਾਲ ਤੱਕ ਮੈਕਸਿਮਮ 1 ਮਿਲੀਅਨ ਤੱਕ ਜੁਰਮਾਨਾ, ਮੁਖਤਲਫ 1 ਸਾਲ ਤੋਂ ਲੱਗ ਕੇ। ਅੱਛਾ 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 ਤੇ ਬਹੁਤ ਅੱਛਾ। ਲੇਕਿਨ ਹੁਣ ਉਹ ਮੌਲਵੀ ਭੁੜਕਣਗੇ ਕਿ ਨਹੀਂ ਇਹ ਤਾਂ ਦੱਸੋ। ਉਹ ਭੁੜਕਣ ਦੇ ਉਹ ਮੌਲਵੀਆਂ ਨੂੰ ਕੀ ਹੈ, ਉਹਨਾਂ ਨੇ ਭੁੜਕਦੇ ਰਹਿਣਾ। ਲੇਕਿਨ ਇਹ ਤੇ ਤਾਕਤ ਕਾਫੀ ਘੱਟ ਹੋ ਗਈ ਹੈ। ਜਦੋਂ ਅਯੂਬ ਦੇ ਦੌਰੇ ਚੋਈ ਸਾਹਿਬ ਆਏ ਸਨ ਨਾ ਆਈਲੀ ਕਵਾਨੀਨ ਤੇ ਅਯੂਬ ਦੇ ਦੌਰੇ ਤੇ ਉਹ ਪੂਰੀ ਮੂਵਮੈਂਟ ਇਹਨਾਂ ਨੇ ਚਲਾਈ ਸੀ, ਭੁੱਟੋ ਦੇ ਦੌਰ ਤੱਕ ਚੱਲਦੀ ਰਹੀ। ਉਹੀ ਤਹਿਰੀਕ ਜਿਹੜੀ ਹੈ ਨਿਜ਼ਾਮੀ ਮੁਸਤਫਾ 'ਚ ਕਨਵਰਟ ਹੋਈ ਸੀ, ਉਹ ਇੱਥੋਂ ਹੀ ਸ਼ੁਰੂ ਹੋਈ ਸੀ। ਇਹ ਜਿਹੜੇ ਤਾਲਿਬਾਨ ਨੇ ਨਹੀਂ ਕੀਤਾ, ਉਹ ਇਸ ਤਰ੍ਹਾਂ ਦਾ ਨਿਜ਼ਾਮ ਚਾਹੁੰਦੇ ਸਨ ਪਾਕਿਸਤਾਨ ਵਿੱਚ। ਅਯੂਬ ਜ਼ਰਾ ਡਿਕਟੇਟਰ ਤਾਂ ਹੈ ਸੀ ਲੇਕਿਨ ਉਹ ਪ੍ਰੋਗਰੈਸਿਵ ਵੀ ਹੈ ਸੀ, ਕਮ ਅਜ਼ ਕਮ ਇੱਕ ਇਨਹੈਰਿਟ ਕਰ ਰਿਹਾ ਸੀ ਪੂਰਾ ਇੱਕ ਗੋਰਾ ਜ਼ਹਿਨ, ਤੇ ਉਹ ਉੱਥੇ ਤੱਕ ਆਏ। ਹੁਣ ਨਹੀਂ, ਮੇਰਾ ਨਹੀਂ ਖਿਆਲ ਹੁਣ ਜਿਹੜਾ ਹੈ ਨਾ ਉਹ ਉਹਨਾਂ 'ਚ ਨਾ ਤਿਲਾਂ ਵਿੱਚੋਂ ਨਾ ਤੇਲ ਮੁੱਕਿਆ ਹੋਇਆ ਮੌਲੀਆਂ ਦੇ। ਇਹ ਜਿਹੜਾ TLP ਦੇ ਨਾਲ ਹੋਇਆ, ਬੇਸ਼ੱਕ ਇਸ ਵਕਤ ਦੇਖੋ ਫਜ਼ਲ ਰਹਿਮਾਨ ਦੇ ਕੋਲ ਸਟਰੈਂਥ ਕਾਫੀ ਹੈ ਬਲੋਚਿਸਤਾਨ ਅਸੈਂਬਲੀ 'ਚ, ਅਪੋਜੀਸ਼ਨ ਵਿੱਚ ਹੈ। KPH ਵੀ ਦੇ ਕੋਲ ਸਟਰੈਂਥ ਹੈ, ਓਪੋਜੀਸ਼ਨ ਵਿੱਚ ਹੈ, ਨੈਸ਼ਨਲ ਅਸੈਂਬਲੀ 'ਚ ਵੀ ਹੈ। ਇਹ ਮੌਲਵੀ ਲਈ ਇੰਨੀ ਸਟਰੈਂਥ ਬੜੀ ਹੁੰਦੀ, ਲੇਕਿਨ ਉਹ ਸਟਰੈਂਥ ਹੁਣ ਸਟਰੀਟ ਪਾਵਰ ਵਿੱਚ ਨਹੀਂ ਆ ਸਕਦੀ ਕਿਉਂਕਿ ਮਦਰਸਾ ਡਿਸਕਨੈਕਟ ਹੋ ਗਿਆ। ਇੱਕ ਬੜਾ ਖੌਫ ਹੈ ਲੋਕਾਂ 'ਚ। ਅੱਛਾ ਹਾਂ, ਮੈਨੂੰ ਤਾਂ ਇਹ ਲੱਗਦਾ ਹੁਣ ਇਹ ਨਹੀਂ ਕੱਢ ਸਕਦੇ। ਹੁਣ ਕਰਨਗੇ ਤੇ ਮੇਰਾ ਖਿਆਲ ਡੰਡੇ ਪੈਣਗੇ ਇਹਨਾਂ ਨੂੰ ਟਕਾ ਕੇ। ਨਹੀਂ ਮਦਰਸਾ ਤੁਸੀਂ ਥੋੜਾ ਇਹਨੂੰ ਜ਼ਰਾ, ਮੈਨੂੰ ਬੜਾ ਇੰਟਰਸਟ ਆਇਆ ਮਦਰਸਾ ਜਿਹੜਾ ਹੈ ਡਿਸਕਨੈਕਟ ਕਿਸ ਤਰ੍ਹਾਂ ਤੁਸੀਂ ਮਦਰਸਾ ਰਿਆਸਤ ਦੇ ਨਾਲ ਖੜਾ ਹੈ। ਅੱਛਾ ਹਾਂ, ਤੇ ਮੌਲਾਨਾ ਦੀ ਕੂਵਤ ਇਹ ਹੁੰਦੀ ਸੀ ਕਿ ਆਪ ਰਿਆਸਤ ਵਾਲੇ ਖੜੇ ਹੁੰਦੇ ਸਨ ਤੇ ਮਦਰਸੇ ਨੂੰ ਕਹਿੰਦੇ ਨੇ ਕਿ ਤੁਹਾਡਾ ਮੁਖਾਲਫ ਹੈ, ਔਰ ਫਿਰ ਉਹਨੂੰ ਕਹਿੰਦੇ ਸਨ ਤੁਸੀਂ ਤਾਕੋ ਤਾਂ ਮੈਂ ਤੁਹਾਡੇ ਮਫਾਦਾਤ ਦਾ ਤਹਫ਼ੁਜ਼ ਕਰਾਂਗਾ। ਯਾਨੀ ਉਹ ਮਦਰਸਿਆਂ ਦੇ ਜੱਗੇ ਸਨ, ਕਹਿੰਦੇ ਕਿ ਤੁਹਾਨੂੰ ਤਹਫ਼ੁਜ਼ ਦੇਵਾਂਗਾ, ਠੀਕ ਹੈ ਮੈਂ ਅੱਗੇ ਜਾ ਕੇ ਐਸਟੈਬਲਿਸ਼ਮੈਂਟ ਵੇਚ ਦਿੰਦੇ ਸਨ, ਡੀਲ ਕਰ ਲੈਂਦੇ ਸਨ। ਤੇ ਮੌਲਾਨਾ ਦੀ ਇਹ ਵਾਲੀ ਹੈ। ਹੋਰ ਤੇ ਕੋਈ ਨਹੀਂ ਹੈ, ਬਿਆਨ ਆਉਂਦੇ ਰਹਿਣਗੇ, ਮੁਜ਼ਾਕਰੇ ਹੋਣਗੇ, ਕੋਈ ਜੁਮੇ ਦੀ ਬਾਅਦ ਕੋਈ ਇhtਜਾਜ ਹੋਣਗੇ, ਮੌਲਵੀ ਖੁਤਬੇ ਸ਼ੁਰੂ ਦੇ ਦੇਣਗੇ। ਦੁਨੀਆ ਚੇਂਜ ਹੋ ਗਈ ਹੈ, ਪੂਰੀ ਦੁਨੀਆ 'ਚ ਹੋ ਰਿਹਾ, ਬਾਕੀ ਮੁਸਲਿਮ ਮੁਲਕਾਂ 'ਚ ਹੋ ਗਿਆ, ਇੰਡੀਆ 'ਚ ਹੋ ਗਿਆ, ਤੇ ਸਾਨੂੰ ਕਿਹੜੀ ਤਕਲੀਫ ਹੈ। ਇਹ ਤੇ ਬੜਾ ਗਹਿਰਾ ਮਸਲਾ, ਕਦੀ ਹੋਰ ਫਿਰ ਇਸ ਤੇ ਗੱਲ ਕਰਾਂਗੇ। ਹਾਂ ਪਤਾ ਤੁਹਾਨੂੰ ਪਤਾ ਨਾ ਸਿੰਧ 'ਚ ਸਾਰਾ ਜਿਹੜਾ ਫੋਰਸ ਕਨਵਰਜਨ ਵਾਲਾ ਇਸ਼ੂ ਇਹਦੇ ਇਰਦ ਗਿਰਦ ਹੀ ਹੈ। ਪੰਜਾਬ ਵਿੱਚ ਵੀ ਕੁਝ ਵਾਕਿਆਤ ਹੋਏ ਸਨ ਇਸ ਤਰ੍ਹਾਂ ਦੇ ਹੋਏ, ਤੇ ਇਹਨਾਂ ਨੇ ਪਤਾ ਨਹੀਂ ਇੱਕ ਕੀ ਰੌਲਾ ਪਾਇਆ। ਬਹਰਹਾਲ ਮੇਰਾ ਨਹੀਂ ਖਿਆਲ ਰਿਆਸਤ ਇਸ ਵਾਰੀ ਚੁੱਕੇਗੀ। ਇਹ ਪੰਜਾਬ ਦੀ ਤਰਫੋਂ ਜਿਹੜਾ ਹੋਇਆ ਨਾ ਬੇਸਿਕਲੀ ਉਹ ਤਾਂ ਬੜਾ, ਔਰ ਆਰਡੀਨੈਂਸ ਆਇਆ ਬਾਅਦ 'ਚ ਆਇਆ, ਬੜਾ ਸਖਤ ਕਿਸਮ ਦਾ ਦੇਖਿਆ। ਹਾਂ, ਉਹ ਬੜਾ ਮਤਲਬ ਹੈ ਕਿ ਇਹ ਪੰਜਾਬ ਜਿਹੜਾ ਟੈਸਟਿੰਗ ਸੈਂਟਰ ਬਣ ਗਿਆ ਮਜ਼ਹਬੀ ਜਮਾਤਾਂ ਦਾ। ਪਹਿਲੇ ਇਹਨਾਂ ਨੇ TLP ਨੂੰ ਟੈਸਟ ਕੀਤਾ, ਉਹਦੀ ਕੁਵਤ ਉਹਨਾਂ ਨੇ ਕਰ ਦਿੱਤੀ। ਹੁਣ ਇੱਥੇ ਇਹ ਲੈ ਕੇ ਆਏ ਨੇ ਤੇ ਹੁਣ ਦੇਖਣਗੇ ਬਾਕੀ ਮੌਲਵੀ ਕੀ ਕਰਦੇ ਨੇ। ਮੇਰੇ ਤੇ ਤਜ਼ੀਆ ਹੈ। ਬੜੀ ਗਹਿਰੀ ਗੱਲ ਕਰ ਦਿੱਤੀ, ਇਸ ਤਰ੍ਹਾਂ ਦੀ ਗੱਲਾਂ ਤਾਂ ਮੈਂ ਤੁਹਾਡੀਆਂ ਸੁਣਨ ਨਾ। ਅੱਛਾ ਨਾ ਤੁਸੀਂ ਪੰਜਾਬ ਟੈਸਟ ਸੈਂਟਰ ਬਣ ਗਿਆ TLP ਦੇ ਬਾਅਦ ਬੜੇ ਟੈਸਟ ਹੋਏ। ਦੇਖੋ ਬਸੰਤ ਦਾ ਟੈਸਟ ਹੋਇਆ, ਬਸੰਤ ਦਾ ਵੀ ਹੋਇਆ ਬਿਲਕੁਲ। ਹਾਂ, ਤੇ ਬਸੰਤ ਦੇ ਉੱਤੇ ਦੱਸੋ ਫਿਰ ਲੋਕਾਂ ਨੇ ਕੋਈ ਬੜੀਆਂ ਗੱਲਾਂ ਕੀਤੀਆਂ ਫਿਰ ਕਿ ਜੀ ਕਿ ਬੜੀ ਕਾਮਯਾਬ, ਪਹਿਲੇ ਦਿਨ ਤੇ ਨਾਕਾਮ ਹੋ ਗਈ, ਹਵਾ ਨਹੀਂ ਚੱਲੀ, ਫਿਰ ਕਹਿੰਦੇ ਜੀ ਅਗਲੇ ਦਿਨ ਚੱਲ ਗਈ। ਲੇਕਿਨ ਉਹ ਰਾਣਾ ਸਾਹਿਬ ਜਿਹੜੀ ਤੁਸੀਂ ਪਹਿਲਾਂ ਬਸੰਤ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਸੀ ਨਾ ਬੜੀ ਗਹਿਰੀ, ਉਹ ਕਿਹੜੀ? ਉਹ ਮੈਂ ਜਿਹੜੀ ਲੋਕਾਂ ਕੋਲ ਚੈੱਕ ਕੀਤੀ ਗੱਲ ਹੋਈ ਹੈ। ਅੱਛਾ, ਕਿ ਈਵੈਂਟ ਆ ਐਲੀਟ ਦਾ ਹੈ, ਹਾਂ, ਗਰੀਬਾਂ ਦਾ ਨਹੀਂ ਰਿਹਾ ਕਿਉਂਕਿ ਮਹਿੰਗਾ ਸੀ। ਬਿਲਕੁਲ, ਮਹਿੰਗੇ ਹੋਟਲਾਂ ਦੀ ਛੱਤਾਂ, ਬਿਲਕੁਲ। ਔਰ ਜਿਹੜੀਆਂ ਵੀ ਵੀਡੀਓਜ਼ ਆਈਆਂ ਜਿਹੜੀਆਂ ਟਵਿੱਟਰ ਤੇ ਚੱਲ ਰਹੀਆਂ, ਐਕਸ ਤੇ ਜਾਂ ਫੇਸਬੁੱਕ ਤੇ, ਉਹ ਸਾਰੀਆਂ
ਐਲੀਟ ਦੀਆਂ ਹੀ ਆ, ਐਲੀਟ ਦੀਆਂ ਹੀ ਆ। ਗਰੀਬ ਆਦਮੀ ਤਾਂ ਵੇਖੀ ਨਹੀਂ, ਟਿਕਟੌਕ ਤੇ ਵੀ ਨਹੀਂ ਨਜ਼ਰ ਆਈ ਕੋਈ, ਮੈਨੂੰ ਵੀ ਤਾਂ ਨਜ਼ਰ ਨਹੀਂ ਆਇਆ। ਹਾਂ ਹਨਾ। ਤੇ ਕਿਉਂਕਿ ਉਹ ਮੈਨੂੰ ਦੋਸਤ ਨੇ ਦੱਸਿਆ ਕਿ ਜਿਹੜੇ ਪਤੰਗ ਤੇ ਡੋਰਾਂ ਸਾਰੀਆਂ ਤੇ ਬਲੈਕ 'ਚ ਵਿਕਦੀ ਨਹੀਂ ਹੈ, ਓਏ ਹੋਏ, ਕਿਉਂਕਿ ਯਾਰ ਉਹ ਘੱਟ ਸੀ ਨਾ ਉਹਨਾਂ ਦੀ। ਜ਼ਾਹਿਰ ਹੈ ਕਿ ਸਾਲ 'ਚ ਇੱਕ ਵਾਰੀ ਹਾਂ, ਖੁੱਲੀ ਸਾਲ 'ਚ ਇੱਕ ਵਾਰੀ ਹੋਈ, ਪੂਰਾ ਸਾਲ ਤੇ 20 ਸਾਲ available ਬਾਅਦ ਨਹੀਂ ਸੀ, ਹੋਈ, 20 ਸਾਲ ਬਾਅਦ ਹੋਈ। ਤੇ ਉਸ ਕਰਕੇ ਉਹਨਾਂ ਕਿਹਾ ਬੜੀਆਂ ਮਹਿੰਗੀਆਂ ਤੇ ਉਹ ਬਲੈਕ 'ਚ ਵਿਕਦੀਆਂ ਸੀ। 500-600 ਵੈਂਡਰ ਉਹਨਾਂ ਨੇ ਪਰਮਿਸ਼ਨ ਦਿੱਤੀ ਸੀ, ਸਾਰਾ ਲੋਕ ਬਹੁਤ ਜ਼ਿਆਦਾ ਸੀ। ਤੇ ਵੈਸੇ ਇਹ ਹੈ ਕਿ ਲੋਕ ਬਾਕੀ ਇੱਧਰੋਂ ਬਹੁਤ ਗਏ ਨੇ ਪੰਜਾਬ 'ਚੋਂ ਲਾਹੌਰ ਸ਼ੁਗਲ ਮੇਲਾ ਦੇਖਣ, ਲੇਕਿਨ ਪਤੰਗਾਂ ਉਡਾਉਣ ਵਾਲੇ ਘੱਟ ਸੀ। ਬਸ ਇਹ ਕੋਈ ਰੋਲਾ ਸ਼ੋਲਾ ਪਾ ਲਿਆ ਹੋਣਾ, ਕੋਈ ਗਾਣੇ ਸ਼ਾਣੇ, ਡਾਂਸ ਡੂੰਸ, ਇਹ ਉਹ, ਰੋਟੀ ਛੋਟੀ, ਖਾਬੇ ਛਾਬੇ, ਉਹ ਚਲੇ ਹੋਣਗੇ ਚੋਈ ਸਾਹਿਬ। ਤੇ ਦੱਸੋ ਫਿਰ ਖਾਨ ਸਾਹਿਬ ਦੀ ਕੋਈ ਕੀ ਮਤਲਬ ਕੀ ਨਵੀਂ ਖਬਰ ਹੈ ਤੁਹਾਡੇ ਕੋਲ? ਖਾਨ ਸਾਹਿਬ ਦੀ ਕੱਲ੍ਹ ਬਿਮਾਰੀ ਦਾ ਜ਼ਿਕਰ ਅਸੀਂ ਕੀਤਾ। ਹਾਂ, ਖਾਨ ਸਾਹਿਬ ਦੀ ਇਹ ਹੈ ਕਿ ਬਸ ਆ ਹੁਣ ਜਿਹੜੀ ਮੈਡੀਕਲ ਦੀ ਰਿਪੋਰਟ ਬੋਰਡ ਦੀ ਰਿਪੋਰਟ ਆਏਗੀ 16 ਤੱਕ, ਉਸ 'ਤੇ ਹੀ ਡਿਪੈਂਡ ਕਰਦਾ ਵਾ ਕਿ ਦੇਖੋ ਮਤਲਬ ਉਹ ਬੋਰਡ ਕੀ ਲਿਖਦਾ, ਕੀ ਰਿਕਮੈਂਡ ਕਰਦਾ, ਤੇ ਫਿਰ ਸੁਪਰੀਮ ਕੋਰਟ ਦਾ ਆਰਡਰ। ਉਹ ਮੇਰੇ ਖਿਆਲ ਇਹ ਜਿਹੜੀ ਚੀਜ਼ਾਂ ਹੁਣ ਇੰਪੋਰਟੈਂਟ ਨੇ। ਨਹੀਂ, ਉਹ ਤਾਂ ਇੰਪੋਰਟੈਂਟ ਨੇ, ਲੇਕਿਨ ਇੱਕ ਤੁਸੀਂ ਐਲੀਮੈਂਟ ਜਿਹੜਾ ਨਾ ਜ਼ਿਕਰ ਨਹੀਂ ਕੀਤਾ, ਮੈਂ ਚਾਹ ਰਿਹਾ ਸੀ ਤੁਸੀਂ ਅੱਜ ਉਹਦੇ 'ਤੇ ਰੋਸ਼ਨੀ ਪਾਓ ਕਿ ਖਾਨ ਸਾਹਿਬ ਨੇ ਤੇ ਹੋਰ ਕਿਸਥੋਂ ਵੀ ਪੁੱਛਣਾ ਹੁੰਦਾ ਹੈ ਨਾ। ਹਾਂ, ਅੱਛਾ, ਬਿਲਕੁਲ। ਉਹ ਬਾਕੀ ਇਹ ਹੈ ਉਹ ਫੈਕਟਰ, ਉਹ ਤੇ ਹੁਣ ਖਬਰਾਂ ਆਈਆਂ ਨਾ, ਦੇਖੋ ਤੁਸੀਂ ਗੱਲ ਕਰ ਰਹੇ ਬੁਸ਼ਰਾ ਬੇਗਮ ਵਾਲੀ, ਬਿਲਕੁਲ। ਤੇ ਹਾਂ, ਖਾਨ ਸਾਹਿਬ ਉਹਨਾਂ ਦੇ ਵੀ ਬੜਾ ਤੁਹਾਨੂੰ ਪਤਾ ਜ਼ੇਰੇ ਸਾਇਆ ਨੇ, ਜ਼ੇਰੇ ਅਸਰ ਨੇ। ਤੇ ਹੁਣ ਮੁਲਾਕਾਤ ਵੀ ਜਿਹੜੀ ਉਹਨਾਂ ਦੀ ਉਹ ਸ਼ੁਰੂ ਹੋ ਗਈ ਹੈ ਮੰਗਲ ਵਾਲੇ ਦਿਨ ਤੋਂ, ਹਰ ਮੰਗਲ ਨੂੰ ਹੋਇਆ ਕਰੇਗੀ। ਤੇ ਕੋਈ ਖਾਨ ਸਾਹਿਬ ਨੂੰ ਰਿਲੈਕਸੇਸ਼ਨ ਮਿਲੀ ਹੈ। ਤੇ ਪਿੱਛੇ ਜੇ ਖਬਰਾਂ ਇਹ ਵੀ ਆਈਆਂ ਕਿ ਤੁਹਾਨੂੰ ਪਤਾ ਨਾ, ਖਬਰ ਇਹ ਵੀ ਆਈ ਕਿ ਸੁਹੇਲ ਫਰੀਦ ਨੂੰ ਜਿਹੜਾ ਚੀਫ ਮਿਨਿਸਟਰ ਬੁਸ਼ਰਾ ਬੇਗਮ ਤੇ ਮੁਰਾਦ ਸਈਦ ਨੇ ਬਣਾਇਆ। ਵਾਹ ਜੀ ਵਾਹ। ਹਾਂ, ਇਹਨਾਂ ਦੀ ਰਿਕਮੈਂਡੇਸ਼ਨ ਤੇ ਬਣਿਆ, ਇਹ ਵੀ ਖਬਰ ਆਈ ਹੈ। ਵਾਹ ਜੀ ਵਾਹ। ਤੇ ਉਹ ਖਾਨ ਸਾਹਿਬ ਨੇ ਉਧਰੋਂ ਪੁੱਛਣਾ ਤੇ ਹੈ। ਔਰ ਦੂਸਰਾ ਹੈ ਕਿ ਪੀਟੀਆਈ ਨੂੰ ਰਿਲੀਫ ਮਿਲਣੇ ਦੀ ਪਹਿਲੀ ਜਿਹੜੀ ਨਿਸ਼ਾਨੀ ਹੋਈ ਹੋਣੀ ਕਿ ਬੁਸ਼ਰਾ ਬੀਬੀ ਬਾਹਰ ਆਉਣੀ। ਮੈਂ ਤੁਹਾਨੂੰ ਇਹ ਵੀ ਗੱਲ ਦੱਸ। ਹਾਂ, ਇਹ ਦਿੱਤੀ ਨਾ ਤੁਸੀਂ ਖਬਰ ਵੱਡੀ। ਹਾਂ, ਤੇ ਕਦੋਂ ਤੱਕ ਉਮੀਦ ਹੈ? ਇਹ ਬਸ ਹਲੇ ਥੋੜਾ ਜਿਹਾ ਟਾਈਮ ਲੱਗੇਗਾ ਚੀਜ਼ਾਂ ਨੂੰ ਮਸ਼ਹੂਰ ਹੋਣੇ ਨੂੰ, ਲੇਕਿਨ ਲੋ ਖਿਚੜੀ ਪੱਕ ਰਹੀ ਹੈ, ਪੱਕ ਰਹੀ ਹੈ। ਚਲੋ ਖਿਚੜੀ ਪੱਕਣ ਦਿਓ ਤੇ ਬੁਸ਼ਰਾ ਬੀਬੀ ਦੇ ਮੁਲਾਕਾਤਾਂ ਸ਼ੁਰੂ ਹੋਣ ਵਾਲੀਆਂ ਨੇ ਖਾਨ ਸਾਹਿਬ ਦੀਆਂ। ਸ਼ਾਇਦ ਹੋ ਸਕਦਾ ਹੈ ਕਿ ਉਹ ਖਾਨ ਸਾਹਿਬ ਦੀ ਅੱਖਾਂ ਦੀ ਟਕੋਰ ਵੀ ਕਰਨ ਤੇ ਕੁਝ ਸਕੂਨ ਆਵੇ ਉਹਨਾਂ ਨੂੰ। ਤੇ ਲੇਕਿਨ ਬੁਸ਼ਰਾ ਬੀਬੀ ਦੇ ਬਾਰੇ 'ਚ ਹੈ ਕਿ ਉਹ ਬੜਾ ਡੋਮੀਨੇਟ ਕਰਦੇ ਨੇ ਖਾਨ ਦੀ ਥੋਟ ਦੇ ਉੱਤੇ, ਤੇ ਉਹਨਾਂ ਦੇ ਹੁਣ ਪਤਾ ਨਹੀਂ ਕਿੰਨੀ ਗੱਲ ਸਹੀ ਹੈ। ਮੈਂ ਪੁੱਛਾਂਗਾ ਨਹੀਂ ਚੌਧਰੀ ਸਾਹਿਬ ਨੂੰ, ਕਿਉਂਕਿ ਸਾਡਾ ਟਾਈਮ ਗਿਆ ਮੁੱਕ। ਤੇ ਅਗਲਾ ਜਿਹੜਾ ਪੰਜਾਬੀ ਬ੍ਰਾਂਚ ਕਰਾਂਗੇ ਹਫਤੇ ਵਾਲੇ ਦਿਨ, ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਕਿ ਬੁਸ਼ਰਾ ਬੀਬੀ ਤੇ ਖਾਨ ਸਾਹਿਬ ਦੇ ਜਿਹੜੇ, ਜ਼ਾਹਿਰ ਹੈ ਕਿ ਉਹ ਮੀਆਂ ਬੀਵੀ ਤਾਂ ਹੈ ਨੇ, ਲੇਕਿਨ ਇਕੁਏਸ਼ਨ ਕੈਸੀ ਹੈ ਸਿਆਸਤ ਵਿੱਚ, ਕਿੰਨੀ ਇਫੈਕਟਿਵ ਰਹੀ ਹੈ ਤੇ ਕਿੰਨੀ ਨਹੀਂ ਰਹੀ, ਕਿੱਥੇ ਕਿੱਥੇ ਖਾਮੀਆਂ ਸਨ, ਕਿ ਉਹ ਖਾਮੀਆਂ ਦੂਰ ਕਰਨਗੇ ਜਾਂ ਨਹੀਂ ਕਰਨਗੇ ਸਿਆਸੀ ਹਕਮਤ ਅਮਲੀ 'ਚ, ਜਾਂ ਗਲਤੀਆਂ ਕਰਦੇ ਹੀ ਜਾਣਗੇ। ਤੇ ਅੱਜ ਲਈ ਇੰਨਾ ਹੀ ਸੀ। ਤੇ ਲੋ ਸਾਨੂੰ ਇਜਾਜ਼ਤ ਦਿਓ ਤੇ ਤੁਸੀਂ ਕਰੋ ਬ੍ਰੰਚ। ਤੇ ਮੌਸਮ ਇਸਲਾਮਾਬਾਦ ਹੋ ਗਿਆ ਚੇਂਜ, ਤੇ ਅਸੀਂ ਤੇ ਚੱਲੇ ਹਾਂ ਬਾਹਰ, ਤੇ ਕੋਈ ਖਾਈਏ ਕੋਈ ਨੋਰਮਲ ਜੀਆਂ ਸ਼ਾਵਾਂ, ਕੋਈ ਲੱਸੀ ਤੇ ਕੋਈ ਚਾਹ ਪਾਪੇ ਨਾਲ। ਤੇ ਮੇਰੇ ਵੱਲੋਂ ਤੇ ਅੱਲਾ ਬੇਲੀ ਚੋਈ ਸਾਹਿਬ। ਤੋ ਰਾਣਾ ਸਾਹਿਬ, ਮੈਂ ਤੇ ਗੱਡੀ ਵੀ ਧਵਾਣੀ ਹੈ, ਬਾਰਿਸ਼ ਹੋਈ ਸੀ ਤੇ ਉਸ ਗੱਡੀ ਬੜੀ ਖਰਾਬ ਹੋਈ ਹੈ। ਧਵਾ ਲਓ ਹੁਣ ਤੇ ਬਾਰਿਸ਼ ਨਹੀਂ ਹੋਣੀ। ਬ੍ਰੰਚ ਵੀ ਕਰਦੇ ਆ ਤੇ ਫਿਰ ਗੱਡੀ ਵੀ ਧਵਾਉਂਦੇ ਆ। ਚਲੋ ਉਸ ਤੋਂ ਬਾਅਦ ਫਿਰ ਰੱਬ ਰਾਖਾ ਜੀ। ਓਕੇ ਜੀ, ਅੱਲਾ।